ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦਕੋਟ ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਟੀਵੀ 84 ਰਾਹੀਂ ਤੁਹਾਨੂੰ ਵੱਖ-ਵੱਖ ਰਾਜਨੀਤਿਕ ਪਰਸਨੈਲਿਟੀਜ਼ ਨਾਲ ਰੂਬਰੂ ਕਰਵਾਉਂਦੇ ਰਹੇ ਹਾਂ, ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੀ ਵਿਲੱਖਣ ਸ਼ਖਸੀਅਤ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਮਰਪਿਤ ਕੀਤਾ ਹੋਇਆ ਹੈ। ਜਿਵੇਂ ਦਰਸ਼ਕ ਜਾਣਦੇ ਹਨ, ਜਿੱਥੇ ਸਿੱਖ ਕੌਮ ਦੇ ਵਿੱਚ ਕਾਫੀ ਵੱਡੇ ਲਿਖਾਰੀ ਹੋਏ ਹਨ, ਉਹਨਾਂ ਵਿੱਚੋਂ ਹੀ ਸਾਡੀ ਅੱਜ ਦੀ ਸ਼ਖਸੀਅਤ ਹੈ। ਪਰ ਇਹਨਾਂ ਦੀ ਵਿਲੱਖਣਤਾ ਇਹ ਹੈ ਕਿ ਇਹਨਾਂ ਨੇ ਪੁਲਿਸ ਦੇ ਵਿੱਚ ਸੁਪਰਡੈਂਟ ਦੀ ਜੌਬ ਕਰਦੇ ਹੋਏ ਵੀ ਸਾਰਾ ਜੀਵਨ ਗੁਰਬਾਣੀ ਨੂੰ ਸਮਰਪਿਤ ਕੀਤਾ ਹੋਇਆ ਹੈ। ਭਾਵੇਂ ਹੁਣ ਤੱਕ ਕਈ ਸਿੱਖ ਵਿਦਵਾਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ ਲਿਖੇ ਹਨ, ਪਰ ਭਾਈ ਸਾਹਿਬ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਲਨਾਤਮਕ ਅਧਿਐਨ ਕਰਕੇ ਪਾਠਕਾਂ ਲਈ ਗੁਰਬਾਣੀ ਅਰਥਬੋਧ ਨੂੰ ਸਮਝਣਾ ਕਾਫੀ ਸੌਖਾ ਕਰ ਦਿੱਤਾ ਹੈ। ਵਿਅਰਸ, ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਭਾਈ ਸਾਹਿਬ ਗਿਆਨੀ ਹਰਬੰਸ ਸਿੰਘ ਜੀ ਟੀਕਾਕਾਰ ਨਾਲ, ਜਿਹੜੇ ਕਿ ਭਾਵੇਂ ਇਸ ਵੇਲੇ 92 ਸਾਲ ਦੀ ਵਿਰਧ ਉਮਰ ਦੇ ਵਿੱਚ ਹਨ, ਫਿਰ ਵੀ ਗੁਰੂ ਦੀ ਮਿਹਰ ਸਦਕਾ ਨਿਰੰਤਰ ਗੁਰਬਾਣੀ ਪ੍ਰਚਾਰ ਦੇ ਵਿੱਚ ਉਹ ਜੁੜੇ ਹੋਏ ਹਨ। ਵੀਰ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਗਿਆਨੀ ਹਰਬੰਸ ਸਿੰਘ ਜੀ, ਜਿਹੜੇ ਕਿ ਪਟਿਆਲਾ ਤੋਂ ਸਾਨੂੰ ਲਾਈਨ ਤੇ ਜੁੜ ਚੁੱਕੇ ਨੇ। ਆਓ ਅਸੀਂ ਆਪਣਾ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਬੜੀ ਮਾਣ ਵਾਲੀ ਗੱਲ ਆ, ਕਿ ਫਖਰ ਵਾਲੀ ਵੀ ਗੱਲ ਆ ਕਿ ਇਸ ਤੁਹਾਡੇ ਨਾਲ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਨੂੰ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ, ਸਾਡੇ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਤੁਹਾਡੇ ਟੀਵੀ 84 ਦੇ ਦਰਸ਼ਕਾਂ ਲਈ ਰੂਬਰੂ ਕਰਵਾਉਣ ਤੁਹਾਡਾ ਸਵਾਗਤ ਕਰਦੇ ਹਾਂ। ਐਂਡ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਗਿਆਨੀ ਜੀ, ਕਿ ਤੁਸੀਂ ਪੁਲਿਸ ਦੀ ਜੌਬ ਦੇ ਵਿੱਚ ਕਰਦਿਆਂ ਹੋਇਆ ਵੀ ਗੁਰਬਾਣੀ ਵੱਲ ਤੁਹਾਡਾ ਝੁਕਾਅ ਕਿਵੇਂ ਹੋਇਆ? ਭੈਣ ਜੀ, ਗੱਲ ਇਹ ਹੈ ਕਿ ਇਹ ਵਸਤਾਂ ਜਿਹੜੀਆਂ ਹੁੰਦੀਆਂ ਨੇ ਜੀ, ਇਹ ਪੂਰਵ ਲਿਖੇ ਕਰਮਾਂ ਦੇ ਅਨੁਸਾਰ ਨੇ। ਹਾਂਜੀ। ਕਿਉਂ? ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਸਿੱਖਾਂ ਦੇ ਘਰ ਜਨਮ ਹੋਣਾ ਇਹ ਇੱਕ ਵੱਡਾ ਭਾਗਸ਼ਾਲੀ ਕੰਮ ਹੈ। ਮਹਾਰਾਜ ਨੇ ਜਿੱਥੇ ਸਾਡੇ ਮਾਤਾ ਪਿਤਾ ਜੀ ਗੁਰਸਿੱਖੀ ਵਿੱਚੋਂ ਚੰਗੇ ਨਿਪੁੰਨ ਸਨ, ਉੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਮੈਨੂੰ ਇਸ ਗੁਰਬਾਣੀ ਵੱਲ ਵਿੱਚ ਜਦੋਂ ਮੈਂ ਚੌਥੀ ਜਮਾਤ ਪੜ੍ਹ ਰਿਹਾ ਸਾਂ, ਉਦੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠੀ ਸਾਂ और नाल कीर्तियां भी ते नाल बचपन में कविता भी लिखी है। ਹਾਂਜੀ। ਇਹ ਅਵਸਥਾ 8-9 ਸਾਲ ਦੀ ਉਮਰ ਚ ਮੈਨੂੰ ਇਹ ਪ੍ਰਾਪਤ ਹੋ ਗਿਆ। ਇਹ ਚੀਜ਼ਾਂ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਚੀਜ਼ਾਂ ਦਾ ਪਿਛੋਕੜ ਜਿਹੜਾ ਹੈ ਉਹ ਪਹਿਲਾ ਜਨਮ ਹੈ, ਪੂਰਾ ਜਨਮ ਹੈ ਕੋਈ, ਜਿਸ ਬਾਰੇ ਦੱਸਣਾ ਕਠਨ ਹੈ। ਜੀ ਜੀ। ਤੇ ਬਾਕੀ ਜਿੱਥੋਂ ਤੱਕ ਸਟੀਕ ਦੀ ਗੱਲ ਹੈ, ਇਹ ਸਿੱਖ ਪੰਥ ਵਿੱਚ ਇੱਕ ਪਹਿਲੀ ਦੇਣ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਕਿਉਂਕਿ ਅਜੇ ਤੱਕ ਕਿਸੇ ਸਟੇਟ ਵਿੱਚ ਪਹਿਲਾਂ ਉਚਾਰਨ ਸਿਰ ਚਾਹੀਦੀ ਪਾਠ ਕਰਦੇ ਹਾਂ। ਉਚਾਰਨ ਕੀ ਕਰਨਾ? ਬਿੰਦੀ ਸਾਹਿਬ ਕਰਨਾ, ਬਿੰਦੀ ਰਹਿਤ ਕਰਨਾ, ਅਦਬ ਸਾਹਿਬ ਕਰਨਾ, ਅਦਬ ਰਹਿਤ ਕਰਨਾ, ਜਾਂ ਹੋਰ ਏਦਾਂ ਦੇ ਉਚਾਰਨ ਜਿਹੜੇ ਹਨ ਉਹਨਾਂ ਬਾਰੇ ਗਿਆਨ, ਫਿਰ ਉਹਨਾਂ ਦੇ ਪਦ ਅਰਥ, ਫਿਰ ਅਰਥ ਤੋਂ ਬਾਅਦ ਅਰਥ ਭੇਦ ਕੇ ਨਿਰਣੇ। ਸਭ ਤੋਂ ਵੱਡੀ ਜਿਹੜੀ ਗੱਲ ਹੈ ਔਖੀ, ਉਹ ਇੱਕ ਪੰਕਤੀ ਦੇ ਕਈ ਅਰਥ ਟਕਸਾਲਾਂ ਨੇ ਕੀਤੇ ਹੋਏ ਨੇ, ਹੋਰ ਜਿਹੜੇ ਵਿਅਕਤੀ ਨੇ ਉਹਨਾਂ ਨੇ ਕੀਤੇ ਨੇ, ਪਰ ਬੰਦਾ ਭੰਬਲ ਭੂਸੇ ਪੈ ਜਾਂਦਾ। ਇਸ ਵਾਸਤੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇਸ ਨੂੰ ਮੁੱਖ ਰੱਖਦੇ ਆ ਦੱਸ ਰਹੇ ਨੇ। ਜਿਹੜੇ ਨਿਰਣੇ ਕੀਤੇ ਨੇ ਉਹ ਆਪਣੀ ਅਕਲ ਨਾਲ ਨਹੀਂ, ਗੁਰਬਾਣੀ ਵਿਆਕਰਨ ਦੇ ਆਧਾਰ ਤੇ ਗੁਰਬਾਣੀ ਵਿੱਚੋਂ ਹੀ ਪ੍ਰਮਾਣ ਦੇ ਕੇ ਉਹਨਾਂ ਨੂੰ ਸਿੱਧ ਕੀਤਾ ਹੈ ਕਿ ਇਸ ਦਾ ਅਰਥ ਜਿਹੜਾ ਆ ਹੈ। ਹਾਂਜੀ ਹਾਂਜੀ। ਇਸ ਤਰ੍ਹਾਂ ਜਿਹੜੇ ਜਦ ਤੱਕ ਉਚਾਰਨ ਨਹੀਂ ਹੁੰਦਾ, ਇਸਲਾਮ ਨਹੀਂ ਠੀਕ ਹੁੰਦੇ ਤੇ ਉਦੋਂ ਦਾ ਕੁਝ ਵੀ ਨਹੀਂ ਹੈ। ਫਿਰ ਇਸ ਤੋਂ ਬਾਅਦ ਕਰਨ ਤੋਂ ਬਾਅਦ ਸਾਰਾਂਸ਼ ਅਤੇ ਸਿਧਾਂਤ ਹੈ। ਹਰ ਇੱਕ ਸ਼ਬਦ ਦਾ ਸਾਰਾਂਸ਼ ਕੀ ਹੈ, ਸਿਧਾਂਤ ਕੀ ਹੈ, ਇਹ ਵੀ ਟੀਕਾਕਾਰ ਨੇ ਇਹਨਾਂ ਨਾਲ ਕੀਤਾ ਨਹੀਂ ਹੁਣ ਤੱਕ। ਉਹ ਮਹਾਰਾਜ ਨੇ ਆਪ ਕਰਵਾਇਆ, ਕਿਉਂਕਿ ਜਦ ਤੱਕ ਹਉਮੈ ਵਿੱਚੋਂ ਨਾ ਕੱਢਾਂਗੇ ਗੱਲ ਬਣਨੀ ਨਹੀਂ। ਹਉਮੈ ਦੀਰਘ ਹੋ ਗਿਆ, ਦਾਰੂ ਵੀ ਸਮਾਨ। ਕਿਰਪਾ ਕਰੇ ਜੀ ਆਪਣੀ ਤਾਂ ਗੁਰੂ ਦਾ ਸ਼ਬਦ ਕਮਾਏ। ਗੁਰੂ ਦੀ ਸ਼ਬਦ ਦੀ ਕਮਾਈ ਨਾਲ ਹੀ ਇਹ ਸਿਲਸਿਲਾ ਜਿਹੜਾ ਹੈ ਉਹ ਆਰੰਭ ਹੋਇਆ। ਨਹੀਂ ਇਤਨੀ ਛੋਟੀ ਉਮਰ ਵਿੱਚ ਬੰਦੇ ਨੂੰ ਸੋਚ ਹੀ ਨਹੀਂ ਹੁੰਦੀ, ਉਹ ਖਾਣ ਪੀਣ ਚ ਮਸਤ ਹੁੰਦਾ, ਉਸਨੂੰ ਪਤਾ ਹੀ ਨਹੀਂ ਹੁੰਦਾ ਕੀ ਹੋਣਾ। ਇਹ ਬੜੀ ਵੱਡੀ ਗੱਲ। ਫਿਰ ਸਭ ਤੋਂ ਵੱਡੀ ਗੱਲ ਇਹ ਕਿ ਸਾਨੂੰ ਆਪਣੇ ਮਾਤਾ ਪਿਤਾ ਜੀ ਮੇਰੇ ਵੱਡੇ, ਜਦੋਂ ਕਿਉਂਕਿ ਸਾਡੇ ਘਰ 3 ਭੈਣਾਂ ਸਨ ਤੇ ਇੱਕ ਵੱਡਾ ਭਾਈ ਜਦੋਂ ਹੋਇਆ, ਉਹ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦੇ ਡੇਰੇ ਤੇ ਜਦੋਂ ਗਏ, ਉੱਥੇ ਜਾ ਕੇ ਦਾਸ ਦਾ ਨਾਂ ਰਖਾਇਆ
ਬਾਬਾ ਨਿਧਾਨ ਸਿੰਘ ਜੀ ਦੇ, ਉਹ ਕਿਉਂਕਿ ਬੜੇ ਬਹੁਤ ਉੱਚੀ ਕਰਨੀ ਵਾਲੇ ਸਨ। ਹਾਂਜੀ ਗੁਰੂ का हर का सेवक सो अर्जिया फिर न जानो मानस दिया, ਇਹ ਵੀ ਅਵਸਥਾ ਸੀ ਉਹਨਾਂ ਦੀ। ਹਾਂਜੀ ਕਿਉਂਕਿ ਜਦੋਂ ਉਹਨਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਕਹਿਣ ਲੱਗੇ ਘਰ ਕਰਦਾ, ਕਹਿੰਦੇ ਤਿੰਨੇ ਧੀਆਂ ਪੁੱਤ, ਹੁਣ ਪੁੱਤ ਇੱਕ ਨਹੀਂ ਤੁਸੀਂ ਦੋ ਲੈ ਕੇ ਆਏ ਹੋ। ਹਾਂਜੀ ਤੇ ਉੱਥੇ ਫਿਰ ਮੇਰਾ ਨਾਂ ਰੱਖਿਆ ਗਿਆ। ਜੀ ਸੋਠ ਰਾਗ ਵਿੱਚ ਆਇਆ ਸੀ, ਸੋਠ ਮਹਿਲਾ ਪੰਜਵਾਂ। ਹਾਂਜੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਸਾਕੀ ਕੀਮਤ ਕਈ ਨਾ ਜਾਈ। ਜੀ। ਇਹ ਹੁਕਮਨਾਮਾ ਮਿਲਿਆ ਸੀ ਜਿਹੜਾ ਹਰ ਹਾਂਜੀ ਸ਼ਬਦ ਆਇਆ ਸੀ, ਹਾਂਜੀ ਉੱਥੋਂ ਮੇਰਾ ਨਾਂ ਹਰਬੰਸ ਸਿੰਘ ਜਿਹੜਾ ਹੈ ਜੀ। ਉਹ ਰੱਖਿਆ ਗਿਆ ਸੀ। ਜੀ ਥੈਂਕ ਯੂ ਸੋ ਮਚ ਗਿਆਨੀ ਜੀ, ਤੁਸੀਂ ਇਹ ਇਨਫੋਰਮੇਸ਼ਨ ਦਿੱਤੀ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਤੁਸੀਂ ਸਟੀਕ ਲਿਖੀ ਹੈ, ਇਹ ਕਿੰਨੇ ਭਾਗਾਂ ਦੇ ਵਿੱਚ ਲਿਖੀ ਹੈ? ਆਲਸੋ ਤੁਹਾਨੂੰ ਕਿੰਨਾ ਸਮਾਂ ਲੱਗਾ ਇਸ ਸਟੀਕ ਨੂੰ ਲਿਖਣ ਦੇ ਵਿੱਚ? ਇਹ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨੇੜੇ ਸਟੀਕ ਜਿਹੜਾ ਜੀ ਇਹ ਪਹਿਲੀ ਵਾਰੀ ਸਨ ਮਾਰਚ 1980 ਛਪੀ ਸੀ। ਹਾਂਜੀ ਜਿਸ ਦਾ ਪ੍ਰੀਫੇਸ ਜਿਹੜਾ ਹੈ ਨਾ, ਉਹ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਕਿਰਪਾਲ ਸਿੰਘ ਜੀ ਨੇ ਲਿਖਿਆ ਸੀ। ਜੀ ਉਹ ਬਹੁਤ ਹੀ ਸ਼ਲਾਘਾਯੋਗ ਸੀ। ਉਹ ਤੇ ਉਸ ਜਿਹੜਾ ਨਿਰਣੇ ਕੀਤੇ ਗਏ ਸਨ, ਜੀ ਉਹਨਾਂ ਦਾ ਉਸ ਤੋਂ ਆਰੰਭ ਹੋਇਆ ਹੈ। ਇਸ ਵਾਸਤੇ ਸਭ ਤੋਂ ਵੱਡੀ ਜਿਹੜੀ ਹੈ, ਕਿਉਂਕਿ ਕਿਸੇ ਸਟੀਕ ਵਿੱਚ ਹੀ ਉਚਾਰਨ ਫੇਰ ਨਹੀਂ ਮਿਲੇਗੀ, ਅਰਥ ਫੇਰ ਨਹੀਂ ਮਿਲਣਗੇ, ਜੀ ਸਾਰੇ ਸਿਧਾਂਤ ਨਹੀਂ ਮਿਲਣਗੇ, ਹਾਂਜੀ ਕੇਵਲ ਤੇ ਕੇਵਲ ਹੈ। ਜੀ ਜੀ ਤੇ ਬਾਕੀ ਨਾਲ 40 ਬੁੱਕਸ ਵੀ ਲਿਖੇ ਨੇ ਮਹਾਰਾਜ ਨੇ। ਨਹੀਂ, ਪਰ ਬੁੱਕਸ ਬਾਰੇ ਵੀ ਗਿਆਨੀ ਸਾਹਿਬ ਜੀ, ਅਸੀਂ ਬੁੱਕਸ ਬਾਰੇ ਵੀ ਗੱਲਬਾਤ ਕਰਾਂਗੇ, ਪਰ ਤੁਹਾਨੂੰ ਕਿੰਨਾ ਟਾਈਮ ਲੱਗਾ ਆਪਣੀ ਜ਼ਿੰਦਗੀ ਦਾ ਇਸ ਟਾਈਮ ਜਿਹੜਾ ਹੈ, ਹਾਂਜੀ ਉਹ ਇਸ ਤੇ 14 ਵਾਲੀਅਮ ਤੇ ਉਹ ਘੱਟੋ ਘੱਟ ਕੋਈ 15-20 ਦੇ ਦਰਮਿਆਨ 15 ਸਾਲ ਹੋ ਗਏ। ਜੀ ਜੀ ਤਾਂ ਇੱਕ ਸਾਲ के एक सैंची मुश्किल, तो पहले ही सैंची सर ਉਹ 3-4 ਸਾਲ ਮੇਰੇ ਲਏ ਸਨ। ਮੈਂ ਉਦੋਂ ਆਫਿਸ ਵਿੱਚ ਪੁਲਿਸ ਡਿਪਾਰਟਮੈਂਟ ਵਿੱਚ ਸਾਂ, ਜਿੱਥੇ ਅਸੀਂ ਦਿਨ ਵੇਲੇ ਆਪਣੇ ਵਿਚਾਰਾ ਕਰਦੇ ਸਾਂ। ਉਸ ਨੇ ਸ੍ਰੀ ਰਾਗ ਜਿਹੜਾ ਹੈ ਨਾ, ਪਹਿਲੀ ਪੋਥੀ ਸਭ ਤੋਂ ਵੱਡੀ ਹੈ, ਉਹ 3-4 ਸਾਲ ਲੱਗੇ ਸਨ। ਅੱਗੇ ਫਿਰ ਹੌਲਾ ਹੌਲਾ ਚੱਲਦੇ ਹੋ ਗਿਆ ਵਾ। ਜੀ ਜੀ ਹਾਂਜੀ ਭਾਈ ਸਾਹਿਬ, ਇਸ ਤਰ੍ਹਾਂ ਪੁਸਤਕਾਂ ਬਾਰੇ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜੋ ਤੁਸੀਂ ਪਹਿਲਾਂ ਕਿਹਾ ਕਿ ਤੁਸੀਂ ਇੱਕ 8 ਸਾਲ ਦੀ ਉਮਰ ਦੇ ਵਿੱਚ ਇੱਕ ਕਵਿਤਾ ਵੀ ਲਿਖੀ ਸੀਗੀ, ਕਿਉਂਕਿ 8 ਸਾਲ ਦਾ ਬੱਚਾ ਹੁੰਦਾ ਹਮੇਸ਼ਾ ਜਿਸ ਤਰ੍ਹਾਂ ਗੱਲ ਕੀਤੀ ਖਾਣ ਪੀਣ ਦੀਆਂ ਗੱਲਾਂ ਕਰਦਾ, ਖੇਡਣ ਕੁੱਦਣ ਦੀਆਂ ਗੱਲਾਂ ਕਰਦਾ। ਤੁਸੀਂ ਜਿਹੜੀ ਕਵਿਤਾ ਲਿਖੀ ਸੀ, ਤੁਸੀਂ ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਗਾਣੇ ਕਿ ਉਹ ਵਿਰਾਗ ਲਹਿਰਾਂ ਕੁਦਰਤੀ ਜਦੋਂ ਬਾਣੀ ਅੰਦਰ ਸਮਾਈ ਹੋਵੇ ਨਾ, ਜੀ ਉਹ ਬਾਣੀ ਦਾ ਪ੍ਰਭਾਵ ਜੀਵਨ ਉੱਤੇ ਪੈਂਦਾ, ਚਾਹੇ ਬੱਚਾ ਹੋਵੇ ਚਾਹੇ ਬੁੱਢਾ ਹੋਵੇ, ਕੋਈ ਵੀ ਹੋਵੇ। ਇਹ ਬਾਣੀ ਅੰਦਰ ਸਮਾਈ ਹੋਈ ਸੀ ਬਚਪਨ ਵਿੱਚ ਹੀ। ਤੇ ਜਦੋਂ ਲਿਖਣ ਲੱਗਿਆ, ਪੂਰਾ ਉਸ ਮਨਾ ਡਿੱਗਿਆ ਡੋਲਿਆ ਵੇ। ਤੇ ਇਹ ਜਿਹੜਾ ਵਿਰਾਗ ਲਹਿਰਾਂ ਸਨ, ਇਹ ਆਪਣੇ ਕਿਸੇ ਬੜੀ ਮੈਂ ਇੱਕ ਸ਼ੁਰੂ ਇਸ ਨੂੰ ਹੋਇਆ ਸੀ ਕਿ ਊੜਾ ਉੱਠ ਮੰਨਾ ਡਿੱਗਿਆ ਡੋਲਿਆ ਵੇ, ਇੰਨੇ ਗਮਾਂ ਦੇ ਵਿੱਚ ਕਿਉਂ ਪੈ ਰਿਹਾ ਹੈ, ਕਿਉਂ ਮਸਤ ਸ਼ਰਾਬ ਦਾ ਜਾਮ ਪੀ ਕੇ ਨੀਂਦ ਗਾਫਲਾਂ ਵਾਲੀ ਤੋਂ ਸਹਿ ਰਿਹਾ ਹੈ, ਕਿਹੜੇ ਮਾਰਗ ਦੇ ਵਿੱਚ ਨਹੀਂ ਪੈ ਰੱਖਣਾ, ਇੱਥੇ ਕਰ ਤੋਂ ਕਿਹੜਾ ਹੀ ਪੈ ਰਿਹਾ ਹੈ, ਅੰਮ੍ਰਿਤ ਨਾਮ ਨੂੰ ਛੱਡ ਕੇ ਹਰਬੰਸ ਸਿੰਘਾ ਸਾਧ ਕੌੜੀਆਂ ਭਲਾਂ ਦੇ ਲੈ ਰਿਹਾ। ਹਾਂਜੀ, ਇਸ ਇੱਥੋਂ ਆਰੰਭ ਹੋਈ ਸੀ। ਇਹਨਾਂ ਇਸ ਦਾ ਪਿਛੋਕੜ ਜਿਹੜਾ ਹੈ ਉਹ ਗੁਰਬਾਣੀ ਹੈ। ਇਹ ਜਿਹੜੀ 35 ਅੱਖਰ ਨਾ ਪੰਜਾਬੀ ਦੇ ਗੁਰਮੁਖੀ ਦੇ, ਉਹ ਸਾਰਿਆਂ ਨੂੰ ਇਸ ਵਿੱਚ ਦਰਜ ਨੇ। ਉਹ ਪੁਸਤਕ ਦਾ ਨਾਮ ਹੈ ਵਿਰਾਗ ਲਹਿਰਾਂ। ਹਾਂਜੀ ਜੀ ਗਿਆਨੀ ਜੀ, ਤੁਸੀਂ ਕਾਫੀ ਪੁਸਤਕਾਂ ਲਿਖੀਆਂ ਹਨ। ਤੁਹਾਡੇ ਵੱਲੋਂ ਲਿਖੀਆਂ ਪੁਸਤਕਾਂ ਵਿੱਚੋਂ ਮੌਤ ਕੀ ਹੈ ਕਾਫੀ ਵਰਲਡ ਵਾਈਡ ਫੇਮਸ ਹੋਈ ਹੈ। ਮੇਰੀ ਵੀ ਵਨ ਆਫ ਮਾਈ ਫੇਵਰਿਟ ਬੁੱਕ ਐਜ਼ ਵੈਲ। ਗੁਰਬਾਣੀ ਦੇ ਚਾਨਣ ਦੇ ਵਿੱਚ ਮੌਤ ਬਾਰੇ ਆਮ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਜਾਣਦੇ ਕਿ ਲੋਕਾਂ ਦੇ ਵਿੱਚ ਨਾ ਮੌਤ ਦਾ ਬੜਾ ਡਰਾਉਣੀ ਬੁਲਾ ਲੋਕ ਸਮਝਦੇ। ਬਿਲਕੁਲ, ਹਾਂਜੀ। ਜਦੋਂ ਕਿਸੇ ਜਵਾਨ ਦੀ ਮੌਤ ਹੁੰਦੀ ਹੈ, ਲੋਕਾਂ ਜਾਣੇ ਪਰਮਾਤਮਾ ਨੇ ਬੜਾ ਮਾੜਾ ਕੀਤਾ ਹੈ ਜੀ, ਬੜਾ ਜ਼ੁਲਮ ਕੀਤਾ ਹੈ ਜੀ। ਤੇ ਜਦੋਂ ਪਰਨਾ ਕੇ ਲੈ ਜਾ ਰਹੀ ਹੈ ਮੌਤ, ਜਿਹੜੀ ਪਰਨਾ ਕੇ ਲੈ ਜਾ ਰਹੀ ਹੈ, ਇਹਨਾਂ ਦੀ ਗੱਲਾਂ ਬੇਸਮਝ ਲੋਕ ਕਰਦੇ ਹਨ। ਹਾਂਜੀ, ਅਸਲ ਵਿੱਚ ਸਵਾਸਾਂ ਦੀ ਪ੍ਰੋਪੀ ਜਦੋਂ ਮੂੰਹ ਦੀ ਮਾਰੋ, ਉਦੋਂ ਉਹਦਾ ਕੋਚ ਆ ਸਕਦਾ। ਹਾਂਜੀ, ਬੜੇ ਹੋਏ ਕਿਉਂਕਿ ਮਹਾਰਾਜ ਨੇ ਕਿਹਾ ਬਾਣੀ ਚ, ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜੀੜੇ ਪਾਸ। ਜਿਸ ਤਰ੍ਹਾਂ ਮਹਾਰਾਜ ਨੇ ਲਿਖ ਦਿੱਤਾ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ।
जी जमन बंदा जदों जमदा लै मौत भी लिखी है ते जमन भी ये डेटा पहले लिखे जाते। बिल्कुल मौत किसी किसी ਨੂੰ ਚੰਗੀ नहीं लगती ਹਾਂਜੀ ਤੇ ਕਿਸੇ ਹੁਣ ਜਿਹੜੇ ਬੰਦਗੀ ਕਰਦੇ ਨੇ ਉਹ ਕਹਿੰਦੇ ਸਾਨੂੰ ਪਰਮਾਤਮਾ ਬੁਲਾ ਲੈ ਸਾਨੂੰ ਸਰੀਰ ਦੀ ਲੋੜ ਨਹੀਂ ਸਾਨੂੰ ਆਪਣੇ ਕੋਲ ਰੱਖੇ ਉਹ ਬੜੇ ਖੁਸ਼ ਹੁੰਦੇ ਨੇ जी ਸੰਸਾਰੀ ਜੀ ਕਹਿੰਦਾ ਹਾਏ ਕੀ ਬਣੇਗਾ जी ਮੈਂ ਮਰ ਗਿਆ ਮੇਰੇ ਪੁੱਤਰ ਮੇਰੀ ਜਨਾਨੀ ਕਿੱਥੇ ਰੋਟੀ ਖਾਣਗੇ। हाँ जी जी बिल्कुल जी इसी तरह किसी ਜਿਹੜਾ ਮਿੱਟੇ ਸੁਣਾਈ ਹੈ ਖਬਰ ਜਦ ਸੁਣਦਾ ਹੈ ਹਾਂਜੀ। ਬੜਾ ਹੈਰਾਨ ਹੁੰਦਾ हाँ जी ਉਹਨੂੰ ਝਟਕੇ ਵੱਜ ਜਾਂਦੇ ਘਬਰਾ ਜਾਂਦਾ ਇਹ ਗਊਆ ਬਣੀ ਮੌਤ ਅਸਲ ਕਿਉਂਕਿ ਮਹਾਰਾਜ ਨੇ ਬਾਣੀ ਲਿਖੀ ਹੈ ਜਦ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੇ ਲੈ ਜਾਏਗੀ। हाँ जी ਇਸ ਵਾਸਤੇ ਮੌਤ ਤੋਂ ਡਰਨ ਦੀ ਲੋੜ ਨਹੀਂ ਲੋੜ ਹੈ ਨਾਮ ਜਪਣ ਦੀ ਲੋੜ ਹੈ ਨਾਮ ਸਿਮਰਨ ਕਰਨ ਦੀ। हाँ जी जी ਜੇ ਨਾਮ ਸਿਮਰਨ ਕਰੇਗਾ ਮਹਾਰਾਜ ਕਹਿੰਦੇ ਆਖਾਂ ਜੀਵਾਂ ਗੁਰੂ ਨਾਨਕ ਸਾਹਿਬ ਦੇ ਰੋਜ਼ ਪੜ੍ਹਦੇ ਹੋ ਨਾ हाँ जी ਆਖਾਂ ਜੀਵਾਂ ਵਿਸਰੇ ਮਰ ਜਾਓ हाँ जी ਆਖਦਾ ਤਾਂ ਜੀਵਦਾ ਤੂੰ ਵਿਸਰਦਾ ਨਾ ਮਰ ਜਾ ਮੌਤ ਹੋ ਜਾਂਦੀ। जी ਗੱਲ ਦਾ ਨਾਮ ਸਿਮਰਨ ਕਰਦੇ ਰਹਾਂਗੇ ਤੇ ਜੀਵਨ ਹੈ ਜੇ ਨਾਮ ਭੁੱਲ ਗਏ ਤਾਂ ਮੌਤ ਹੈ। ਜੀ ਬਿਲਕੁਲ ਗਿਆਨੀ ਜੀ ਤੁਹਾਨੂੰ ਛੋਟੀ ਉਮਰ 'ਚ ਹੀ ਗੁਰਬਾਣੀ ਵੱਲ ਤੁਹਾਨੂੰ ਬਖਸ਼ਿਸ਼ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਨਿਊ ਜਨਰੇਸ਼ਨ ਦੇ ਹਵਾਲੇ ਨਾਲ ਕਿਉਂਕਿ ਸਾਡੀ ਕਾਫੀ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ ਬੱਚੇ ਕਾਫੀ ਗੁਰਬਾਣੀ ਤੋਂ ਦੂਰ ਹੋ ਗਏ ਨੇ ਕਾਫੀ ਭਟਕ ਚੁੱਕੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਗੁਰਬਾਣੀ ਨਾਲ ਜੋੜ ਸਕਦੇ ਕਿਉਂਕਿ ਐਂਡ ਆਲਸੋ ਜਿਸ ਤੁਸੀਂ ਗੱਲ ਕੀਤੀ ਕਿ ਮੌਤ ਤੋਂ ਡਰਨ ਦੀ ਲੋੜ ਨਹੀਂ ਆ ਕਿਉਂਕਿ ਬੱਚੇ ਪਹਿਲਾਂ ਤਾਂ ਭਟਕੇ ਹੁੰਦੇ ਆ ਬਾਅਦ 'ਚ ਜਦੋਂ ਥੋੜੇ ਵੱਡੀ ਉਮਰ 'ਚ ਆਉਂਦੇ ਨੇ ਫਿਰ ਉਹ ਮੌਤ ਤੋਂ ਵੀ ਡਰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸਲ ਗੱਲ ਹੈ ਕਿ ਜੋ ਜੈਸੀ ਸੰਗਤ ਮਿਲੇ ਸੋਤਾ ਜੋ ਫਲ ਖਾਏ ਮਾਤੇ ਬੱਚੇ ਨੇ ਕਿਉਂਕਿ ਬੱਚਿਆਂ ਦੀ ਜਿਹੜੀ ਹੈ ਸੋਸਾਇਟੀ ਉਹ ਠੀਕ ਨਹੀਂ ਹੈ ਜਿਨ੍ਹਾਂ ਦੀ ਚੰਗੀ ਸੰਗਤ ਮਿਲ ਜਾਣੀ ਬੱਚਿਆਂ ਨੂੰ ਉਹ ਖੁਸ਼ ਬਾਸ਼ ਨੇ ਸਭ ਕੁਝ ਕਰਦੇ ਨੇ ਜਿਹੜੇ ਦੂਜੇ ਭਾਰੇ ਸੰਗਤ ਮਿਲ ਜਾਂਦੀ ਸ਼ਰਾਬਾਂ ਕਬਾਬੀਆਂ ਨੇ ਮਿਲ ਜਾਂਦੀ ਔਰ ਖਾਣਾ ਪੀਣ ਵਾਲੇ ਜਿਹੜੀ ਵਾਸ਼ਨਾ ਦੀ ਪੂਰਤੀ ਵਾਸਤੇ ਕੰਮ ਦੀ ਪੂਰਤੀ ਵਾਸਤੇ ਉਹ ਖਜੋਖਵਾਰ ਹੁੰਦੇ ਰਹਿੰਦੇ ਨੇ। ਇਸ ਵਾਸਤੇ ਇਹ ਜਿਹੜਾ ਇਹਦਾ ਇੱਕ ਇਲਾਜ ਹੈ ਕਿ ਥਾਂ ਥਾਂ ਤੇ ਜਿਵੇਂ ਗੁਰਦੁਆਰੇ ਬਣੇ ਨੇ ਜਾਂ ਹੋਰ ਪ੍ਰਚਾਰ ਕਰਨੇ ਉੱਥੇ ਗੁਰਬਾਣੀ ਦੇ ਨੂੰ ਗੁਰਬਾਣੀ ਰਾਹੀਂ ਉਹਨਾਂ ਨੂੰ ਸਿੱਖਿਆ ਦਿੱਤੀ ਜਾਏ ਕਿ ਭਾਈ ਇਸ ਤਰ੍ਹਾਂ ਕਰੋ ਮੌਤ ਤੋਂ ਡਰਨ ਦੀ ਲੋੜ ਨਹੀਂ ਜੀਵਨ ਲੋੜੋ ਜੀਵਨ ਕਿੱਥੋਂ ਮਿਲਣਾ ਜੀਵਨ ਸਾਧ ਸੰਗ ਹੈ ਸਾਧ ਸੰਗਤ ਕਰੋਗੇ तो जीवन मिलेगा मारी संगत करोगे तो मौत है। जी जी इस वास्ते लोड़ है चंगी संगत भी जरा आज नौजवान जरा फिरके हुआ ना वो सारा सारा संगत का संगत समझी गई है सब कुछ जी ਅਮੀਨ ਗਿਆਨੀ ਜੀ ਸੰਗਤ ਵੀ ਬਹੁਤ ਜ਼ਰੂਰੀ ਹੈ ਮਾਂ-ਬਾਪ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਉਸ ਵੇਲੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸੰਤਾਂ ਦੇ ਡੇਰੇ ਤੇ ਜਾ ਕੇ ਬੈਠੀਆਂ ਹੁੰਦੀਆਂ ਬਹੁਤ ਸਾਰੇ ਸੰਤਾਂ ਦੇ ਡੇਰੇ ਬਣ ਗਏ ਨੇ ਸੰਤਾਂ ਦੀ ਪਰਿਭਾਸ਼ਾ ਬਾਰੇ ਤੁਹਾਨੂੰ ਜਾਣੂ ਕਰਵਾਓ ਗੁਰਬਾਣੀ ਦੇ ਹਵਾਲੇ ਦੇ ਨਾਲ। ਗੱਲ ਹੈ ਕਿ ਆਮ ਲੋਕ ਜਿਹੜੇ ਨਾ ਅਸੀਂ ਬਾਣੀ ਨਾ ਪੜ੍ਹਨ ਕਰਕੇ ਅਸੀਂ ਸੰਤ ਪੜ੍ਹਦੇ ਦੀ ਵਰਤੋਂ ਨਹੀਂ ਕਰ ਰਹੇ। ਮਹਾਰਾਜ ਨੇ ਲਿਖਿਆ ਜਿਨ੍ਹਾਂ ਸਾਥ ਸਜਰਾਸ ਨਾ ਵਿਸਪੈ हर नामा मन मंत संत से नानका पूर्ण सोई संत संत केड़ा है जिसमें परमात्मा में फिर महाराज ने रखा कि संत राम में भेद किछ नहीं एक जन कई में लाख करोड़ी लखा करोड़ा जो एक संत होना नहीं के एक शहर 50 साल संत अपने डेढ़ बनाई बैठा माले फिर नाल क्या संत भी डेफिनेशन सोई संत ये भावे राम संत गोविंद के काम संत वो है ये को गोविंद के काम है जो गोविंद ने किया नाम जपो आप जपो और नाम जपाओ संत कहत रह कर पाओ वो संत है जी नहीं संत सिर्फ एक गेरी कबूल वाले या पीले बाल है या काले बाल है या नीले बाल है इन वस्त्रों में संत को नहीं बन सकता। संत जो संत नाम की कमाई है जिसने की है वो है क्योंकि नाम नहीं बिल्कुल भी नहीं है। जी बिल्कुल जी महाराज ने संत हो अकेला एक सत संतोख दया धर्म एक कार कमाओ संत हो जो सत विच संतोख विच दया धर्म विच कायम रहता वो संत है। हाँ जी संत ये नहीं कि अंदरों होर बाहरों
गुरु अमरदास कहते जियो मैले बारों निर्मल जियो तो मैले तेनी जन्म जीवे हारिया कृष्णा वड्डा रोग लगा मरण मनो में सारिया वेदा में नाम तुम सो सुने नहीं फिर जिन बतारिया कहे नानक जिन सच तजिया कूड़े लागे तेनी जन्म जीवे हारिया। हाँ जी आज समझे। हाँ जी ये जिन वार्ता कर रहे हो ना आज ये सच्चे संतन वो परमात्मा में रूप ने बिल्कुल बिल्कुल जिन्हों सास विरास में मिश्रा है। हाँ जी नामा मनमान तान से सही नाम का पूर्ण सही वो पूर्ण संतन हाँ जी संत नहीं। हाँ जी जी ਬਿਲਕੁਲ ਅਮੀ ਗਿਆਨੀ ਜੀ ਸ਼ੁਕਰੀਆ ਤੁਸੀਂ ਇਹ ਸੰਤਾਂ ਦੀ ਪਰਿਭਾਸ਼ਾ ਬਹੁਤ ਚੰਗੀ ਤਰ੍ਹਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਬਿਕੋਜ਼ ਸਾਡੀ ਬੀਬੀਆਂ ਬਹੁਤ ਸਾਰੀਆਂ ਭਟਕ ਚੁੱਕੀਆਂ ਨੇ ਇਸ ਰਸਤੇ ਤੋਂ ਹੋਪਫੁਲੀ ਉਹਨਾਂ ਦੀ ਅੱਖਾਂ ਖੁੱਲੀਆਂ ਹੋਣਗੀਆਂ ਐਂਡ ਕਿਉਂਕਿ ਇਹਨਾਂ ਸੰਤਾਂ ਦੇ ਡੇਰਿਆਂ ਦੇ ਵਿੱਚ ਹੀ ਜਿਸ ਤਰ੍ਹਾਂ ਬੀਬੀਆਂ ਪਿੱਛੇ ਲੱਗੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੋਇਆ ਆਪਣੀ ਆਉਣ ਵਾਲੀ ਜਨਰੇਸ਼ਨ ਦਾ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਕਿਸ ਤਰ੍ਹਾਂ ਉਹ ਡਰੱਗ ਦੇ ਹਵਾਲੇ ਨਾਲ ਕਾਫੀ ਖਰਾਬ ਹੋ ਰਹੇ ਆ ਕਾਫੀ ਲੋਕ ਜਿਹੜੇ ਨੇ ਉਹ ਡਰੱਗਸ ਕਰ ਰਹੇ ਨੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਾਡਾ ਇੱਕ ਨਸਲਕੁਸ਼ੀ ਹੋ ਰਹੀ ਹੈ ਸੋ ਹੋਪਫੁਲੀ ਜਿਹੜੇ ਸਾਡੇ ਬੱਚੇ ਨੇ ਅਗਰ ਉਹਨਾਂ ਦੇ ਮਾਂ-ਬਾਪ ਗੁਰਬਾਣੀ ਨਾਲ ਜੁੜਨਗੇ ਤਾਂ ਹੋਪਫੁਲੀ ਬੱਚੇ ਵੀ ਅੱਗੇ ਚੰਗੀ ਤਰ੍ਹਾਂ ਗੁਰਬਾਣੀ ਨਾਲ ਜੁੜਨਗੇ ਉਹਨਾਂ ਤੇ ਵੀ ਚੰਗਾ ਉਹਨਾਂ ਤੇ ਹੋਏਗਾ ਪ੍ਰਭਾਵ ਹੋਏਗਾ ਤੇ ਗਿਆਨੀ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਨਿਰਵਾਣ ਕੀਰਤਨ ਦਾ ਤੁਸੀਂ ਲਿਖਿਆ। हाँ जी ना महाराज ने बता के गुरबानी इस जग में चानन जी कर्म वसे मन आए। हाँ जी गल है कि कीर्तन का है ना कीर्तन निर्वाण कीर्तन ते आम कीर्तन च फर्क है जी। कीर्तनी जो है ना कीर्तनी में भी आमतौर से जो आजकल जो कि कीर्तनी में सारे तो नहीं कोई होंगे पर बहुत मार भी भूखा है। हाँ जी सन चढ़ावा चाह जाए कीर्तन जो भी है ना निर्माण कीर्तन जो मेर फेर माइकी प्रभाव मान तान ते संसार दे प्रयोजन की पूर्ति लाई जो मांग होती है वो करता पुरुष जो हाजिर हजूर सुन के धामनी शायद गुरबाणी के शब्दों का गान करे निर्माण कीर्तन करे। निर्माण आत्मा को मंडल की कुछ अवस्था है निर्माण मान तो रह किसी भी परवाह नहीं दुख सुख हर शोक सोना मिट्टी हर एक वस्तु समान बात है। हाँ जी इस वास्ते जब निर्वाण कीर्तन हर कोई नहीं कर सकता होता राशि पढ़े ना कीर्तन निर्मूलक हीरा। हाँ जी आनंद गुणी का हीरा। हाँ जी निर्मूलक हीरा क्यों है इस वास्ते महाराज ने पहले जो थे निर्माण का वर्तन कर्म धर्म पाखंड जो दिश है जम जा घट है निर्माण कीर्तन का वो करते का निर्मुख समृद्ध छूटे। हाँ जी कीर्तन कर्म की लोड़ है जी नहीं माया ने मुख रख के नवी सदा ला रही नवी जो मर्जी करी हो नाले नवी सोजा दूजे तीजे करके लोगों को भरमाण देने बाकी नहीं पानी महाराज भी तेरा सिक्खी आवे ना गुरु सिख भल के उठ के अमृत वेले साधना बंदा चार के धर्मशाल भी सोच करंदा गुरुद्वारे जाए के गुरबाणी दे प्रीत सुनदा शंका मनो में ठाए के गुरु सिखां दी सेव करंदा। हाँ जी ये है गुरु सिख दी गुरु गाड़ी राज ए गाड़ी रा हमारा नहीं माया। हाँ जी ये बाणी के ये अमृत वेला ही नहीं कुछ भी नहीं है जी जी पहला रोड है गुरु सिख की धारण करे फिर उसमें अपने आप सोच आएगी कि केड़ा ठीक है संत केड़ा है निर्माण कीर्तन बस गुरबाणी में जायज सही ना जी जी बिल्कुल। पर ਗਿਆਨੀ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤੁਸੀਂ ਗੱਲ ਕੀਤੀ ਨਿਰਵਾਣ ਕੀਰਤਨ ਦੀ ਤੁਹਾਨੂੰ ਤੁਸੀਂ ਕਿਹਾ ਕਿ ਹਰ ਕੋਈ ਬੰਦਾ ਇਸ ਨੂੰ ਨਹੀਂ ਲਿਖ ਸਕਦਾ ਪਰ ਤੁਹਾਨੂੰ ਇਸ ਬਾਰੇ ਲਿਖਣ ਦਾ ਖਿਆਲ ਕਿਵੇਂ ਆਇਆ ਕਿਉਂਕਿ ਕਾਫੀ ਸਾਰੇ ਜਿਹੜੇ ਰਾਗੀ ਸਿੰਘ ਨੇ ਉਹ ਵੀ ਇਸ ਚੀਜ਼ ਦਾ ਲਾਹਾ ਲੈਂਦੇ ਨੇ ਜੋ ਤੁਹਾਡੇ ਵੱਲੋਂ ਲਿਖਿਆ ਗਿਆ ਹੈ ਇਸ ਬਾਰੇ ਤੁਹਾਡਾ ਕਿਵੇਂ ਖਿਆਲ ਤੁਹਾਨੂੰ ਹੈ ਕਿ ਦਾਸ ਜਦੋਂ ਪਹਿਲਾਂ ਤੁਹਾਨੂੰ ਦੱਸਿਆ ਕਿ मैं 9 साल की उम्र च कीर्तनियां भी सी जी बल्कि पाठी भी सी सन पाठी भी सी। हाँ जी कथावाचक भी सी। हाँ जी 9 साल की उम्र 10 साल की। हाँ जी उदों ये सारिया चीजों का जरा पता लग एक बार ऐसा भी आया क्योंकि आम लोगों ने सी ना। हाँ जी मैनू याद है कि एक बार क्योंकि 10 लाख सी बचपन में आम लोग संतों ने मत्था टेक सन मैं उदों ही वाहिगुरू जी का खालसा वाहिगुरू जी की फतेह बुलाਉਂਦਾ ਸੀ
जी सिंह साहब भाव से मेरे पे हाँ मैं जी। ना समझ नहीं पाया ना जी वैसे ही रहे। मैं संत मेरे बड़े मित्र है ब्रह्म ज्ञानी बाबा अजीत सिंह दास जानते रहे उनको बड़े आखिर तक ऊपर रूम ही हो रही हम जी जिन्ना संत है ना संत राम है देव कृष्ण है वो विरले संत कोट मदे को विरला सेवक और सगले बिहारी हाँ जी बाकी सारे व्यापारी ने बचा जी। करोड़ों जो को एक अदा संत होता हाँ जी है इस वास्ते संत राम है देव कृष्ण है हाँ जी संत राम निकलने पर संत होवे ना एवं पीले कर्जा गेरू कपड़े पा के संत बन गया वो संत नहीं है। ਜੀ ਬਿਲਕੁਲ ਮਿਲਾ ਗਿਆਨੀ ਜੀ ਤੁਹਾਡੇ ਵਾਂਗੂ ਲਾਈਕ ਤੁਹਾਡੇ ਤੇ ਰੱਬ ਨੇ ਮਿਹਰ ਕੀਤੀ ਹੈ ਇੰਨੀ ਰਹਿਮਤ ਕੀਤੀ ਕਿ ਤੁਸੀਂ ਛੋਟੀ ਉਮਰ 'ਚ ਹੀ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਜੁੜ ਗਏ ਪਰ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਆ ਇਨਕਲੂਡਿੰਗ ਮਾਈ ਸੈਲਫ ਜਿਸ ਤਰ੍ਹਾਂ ਅਸੀਂ ਕਿਸੇ SGPC ਅਗਰ ਦੇਖੀਏ ਤਾਂ ਉਹ ਵੀ ਸਿੱਖੀ ਪ੍ਰਚਾਰ ਦੇ ਵਿੱਚ ਬਿਲਕੁਲ ਫੇਲ ਹੋਈ ਹੈ ਜਾਂ ਫਿਰ ਤੁਸੀਂ ਕਹਿੰਦੇ ਗੁਰਦੁਆਰਾ ਹਾਂਜੀ ਤੁਸੀਂ ਕਹਿੰਦੇ ਕਿ ਜਿਸ ਤਰ੍ਹਾਂ ਗੁਰਦੁਆਰਾ ਹਾਂਜੀ ਹਾਂਜੀ ਬਿਲਕੁਲ ਐਂਡ ਤੁਸੀਂ ਗੱਲ ਕੀਤੀ ਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਸਿੱਖਾਂ ਦੀ ਗੱਲ ਹੁੰਦੀ ਸਿੱਖੀ ਪ੍ਰਚਾਰ ਦੀ ਗੱਲ ਹੁੰਦੀ ਆ ਸਾਨੂੰ ਸਿੰਘ ਬਣਨਾ ਚਾਹੀਦਾ ਪਰ ਜਿਸ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਜੋ ਜਾਂਦੇ ਆ ਮੈਂ ਆਪਣੀ ਜਨਰੇਸ਼ਨ ਦੇ ਹਿਸਾਬ ਨਾਲ ਗੱਲ ਕਰਨਾ ਚਾਹੁੰਦੀ ਆ ਜੋ ਅਸੀਂ ਜਾਂਦੇ ਆ ਉਹ ਇੰਨੀ ਛੇਤੀ ਜਿਹੜੇ ਸਾਡੇ ਗ੍ਰੰਥੀ ਹੁੰਦੇ ਇੰਨੀ ਛੇਤੀ ਪਾਠ ਕਰ ਜਾਂਦੇ ਨੇ ਇੰਨੀ ਛੇਤੀ ਗੁਰਬਾਣੀ ਪੜ੍ਹ ਜਾਂਦੇ ਨੇ ਕਿ ਕੁਝ ਵੀ ਅੱਖਰ ਕੁਝ ਵੀ ਪੱਲੇ ਨਹੀਂ ਪੈਂਦਾ ਤੁਸੀਂ ਕੀ ਚਾਹੋਗੇ ਕਿ ਲਾਈਕ ਦਮਦਮੀ ਟਕਸਾਲ ਜਿਹੜੀ ਜਿੱਥੋਂ ਸਾਰੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਇਸ ਤਰ੍ਹਾਂ ਸਿੱਖੀ ਪ੍ਰਚਾਰ ਜਾਂ ਸਿੱਖ ਬਣੋ ਵੱਲ ਕਿਵੇਂ ਜੋੜ ਸਕਦੇ ਨੇ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਮੇਰਾ ਜਿਹੜਾ ਹੈ ਨਾ ਜਿਹੜੇ ਪਿੰਡਾਂ ਵਾਲੇ ਟਕਸਾਲੀ ਜਾਂ ਹੋਰ ਟਕਸਾਲਾਂ ਨੇ ਇਹਨਾਂ ਨਾਲ ਵੀ ਮੇਰਾ ਬਾਲ ਜਵਾਬ ਆਉਂਦਾ ਰਿਹਾ ਇਹਨਾਂ 'ਚ ਉਹ ਗੱਲ ਨਹੀਂ ਹੈ ਜਿਹੜੀ ਗੱਲ ਅਸੀਂ ਚਾਹੁੰਦੇ ਹਾਂ ਕਿਉਂਕਿ ਮੈਂ ਕਹਿਣਾ ਕਿ ਸਾਨੂੰ ਸੰਤਾਂ ਨੇ ਪੜ੍ਹਾਇਆ ਉਹਨਾਂ ਕੋਈ ਦੱਸੇ ਨਾ ਬਾਈ ਸਾਹਿਬ ਚਾਰਨੇ ਹੈ ਉਹ ਕਹਿੰਦੇ ਸੰਤਾਂ ਨੇ ਪੜ੍ਹਾਇਆ ਉਹ ਪਤਾ ਨਹੀਂ ਕੀ ਉਹ ਅਸਲੀਅਤ ਨਹੀਂ ਸਮਝਣਾ ਚਾਹੁੰਦੇ ਉਹਦਾ ਬਸ ਸੰਤਾਂ ਪਿੱਛੇ ਲੱਗ ਗਿਆ ਕੀ ਕਰੋ ਜੀ ਜੀ ਤਾਂ ਇਸ ਵਾਸਤੇ ਲੋੜ ਹੈ ਸਹੀ ਅਰਥਾਂ ਵਿੱਚ ਬਚਪਨ 'ਚ ਜੇ ਮਾਂ ਪਿਓ ਗੁਰਸਿੱਖ ਹੋਣ ਗੁਰਮੁਖ ਹੋਣ ਗੁਰਬਾਣੀ ਨਾਲ ਭਿੱਜੇ ਹੋਣ ਤੇ ਸਭ ਕੁਝ ਹੋ ਸਕਦਾ ਹਾਂ ਜੀ ਬਾਕੀ ਜੇ ਉਹ ਤੋਂ ਗੱਲਾਂ महाराज गल्ला वाले हैं कनेरे छड़ ना सके कोई गल्ला मारने वाले बहुत हम संसार के हेठ फुट ज्ञानी मने बैठे हैं सब कोई बड़ा औखा है बिल्कुल बिल्कुल जी मेहर करे सच्चा बादशाह आप जी I mean, of course, ਜਿਸ ਤਰ੍ਹਾਂ ਰੱਬ ਨੂੰ ਸਾਡੀ ਮਿਹਰ ਕਰਨੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਲਾਈਕ ਨਾ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਤੁਸੀਂ ਸਾਨੂੰ ਹੁਣ ਜੁੜੇ ਹੋਏ ਹੋ ਲਾਈਨ ਤੇ ਇੱਕ ਅਸਲੀ ਸਿੱਖ ਦੀ ਜ਼ਿੰਦਗੀ ਕੀ ਹੋਣੀ ਚਾਹੀਦੀ ਹੈ ਤੁਹਾਡੇ ਖਿਆਲ ਦੇ ਨਾਲ ਕਿਉਂਕਿ ਅਸੀਂ ਕਾਫੀ ਸਾਰੇ ਬਹੁਤ ਭਟਕੇ ਹੋਏ ਹਾਂ ਆਲਰੇਡੀ ਰਸਤੇ ਤੋਂ ਸਾਡੀ ਕੀ ਜ਼ਿੰਦਗੀ ਹੋਣੀ ਚਾਹੀਦੀ ਹੈ ਮੈਂ ਤਾਂ ਪਹਿਲਾਂ ਬੱਚੇ ਬੰਦੀ ਜਿਹੜਾ ਗੁਰਸਿੱਖ ਹੋਇਆ ਭਲਕੇ ਉਹ ਚਾਰ ਨਾਮ ਜਾਵੇ ਸਭ ਤੋਂ ਸਿੱਖੀ ਦਾ ਪਹਿਲਾ ਕਦਮ ਹੀ ਨਾਮ ਜਾਣਾ ਜੀ ਜੇ ਨਾਮ ਸਮਝਦਾ ਨਹੀਂ ਇਸ਼ਨਾਨ ਕਰਨਾ ਪਹਿਲਾਂ ਉੱਥੇ ਇਸ਼ਨਾਨ ਕਰੇ ਜੀ ਉਹ ਇਸ਼ਨਾਨ ਕਰਕੇ ਫਿਰ ਨਾਮ ਸਿਮਰਨ ਕਰੇ ਨਾਮ ਸਿਮਰਨ ਕਰਕੇ ਫਿਰ ਗੁਰਦੁਆਰੇ ਜਾਏ ਸੰਗਤ ਤੇ ਜਾਏ ਇਹਨਾਂ ਮੈਂ ਬੜਾ ਸਿਮਰਨ ਕਰਨਾ जी संगत क्यों जानते हैं कि संगत जो हमें मिटती है जी संगत जाके हम ऐसे उससे जाके फिर जी धर्म कर्म जी अपनी किरत कमाई किरत कर धर्म दी ले प्रसाद आन मत होंदा फिर जी धर्म की किरत विरत करके उस क्यों कड़ा प्रसादी देख जाए या हो धर्म कार्यों वास्ते उस दसवंत कटे ये है कुछ की नहीं कि खाई जाए मैं अलमारियां कुर्सियां बनाई जाए कारा लाई जाए वो थोड़ा कुछ हो जाना जी जी ਤਾਂ ਗਿਆਨੀ ਜੀ हाँ जी गुरसिक्खी का जो मार्ग है ना ये बड़ा कठिन है गुरसिक्खी का मार्ग बड़ा विक्रम मार्ग है ये सौखा नहीं है नहीं अभी यार गुरसिक्ख रह जाने तुम हैरान होगे देखो गुरु नानक साहब अपने आप में कितनी निम्रता नानक नीच का है विचार हाँ जी जब जी साहब पढ़ने रोज बारे में जावा एक बार जो तुद भाव है साई भली का दूसरा सलामत रंग का देखो कितनी निम्रता है अभी अपने आप में ज्ञानी से होंगे अपने आप में संत से होंगे अपने आप में बड़े बड़े लोग है निम्रता भी गुरबाणी सामने मार्ग निम्रता नाम से निम्रता जो नाम ही आएगा ते नाल निम्रता होगी तां गड्डी चलेगी नहीं तां बस फिर अगले कार्य है नाम से निम्रता मेल है
जी नहीं तो हमें आ गई तो हमें तो सारा जग सड़ रहा है जी हमें तो आग है जी इस आग तो बचना है हाँ हमें जी तो जी जी ਤੇ ਗਿਆਨੀ ਜੀ ਮੈਂ ਤੁਹਾਡੇ ਇੱਕ ਪਰਸਨਲ ਕੁਐਸਚਨ ਪੁੱਛਣਾ ਚਾਹਨੀ ਹਾਂ ਜਿਸ ਤਰ੍ਹਾਂ ਇੱਕ ਸਿੱਖ ਧਰਮ ਹੀ ਐਸਾ ਧਰਮ ਹੈ ਜਿਸ ਦੇ ਵਿੱਚ ਇੱਕ ਔਰਤ ਤੇ ਮਰਦ ਨੂੰ ਬਰਾਬਰ ਦੇ ਹੱਕ ਨੇ ਅਸੀਂ ਮਰਦਾਂ ਦੇ ਬਰਾਬਰ ਖੜ ਸਕਦੀਆਂ ਨੇ ਕੋਜ਼ ਵੀ ਆਰ ਦੀ ਪ੍ਰਿੰਸੈਸ ਵੀ ਆਰ ਦੀ ਕੋਰਸ ਪਰ ਜਿਸ ਤਰ੍ਹਾਂ ਅਸੀਂ ਜੋ ਗੱਲ ਕਰਦੇ ਹਾਂ ਹਰਮੰਦਰ ਸਾਹਿਬ ਦੇ ਵਿੱਚ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਅੰਦਰ ਪਾਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਐਸਾ ਕਿਉਂ ਉਸ ਵੇਲੇ ਸਾਡੇ ਨਾਲ ਕਿਉਂ ਇਸ ਤਰ੍ਹਾਂ ਦੇ ਬਰਾਬਰ ਦਾ ਹੱਕ ਸਾਡੇ ਕੋਲ ਖੋਇਆ ਜਾਂਦਾ ਹੈ ये चीज बनाई है नहीं ठीक नहीं तो जो कह रहे हो मैं मनना कि जी सिखन जब अमृत छकन वे कोई जिथे सिंह है उसे सिवनी है जी बिल्कुल जी पर हरमंदर साहब कीर्तन वास्ते सिंगनी कोई कभी कीर्तन नहीं सुनिया जी मंजी साहब का सुन लांगे भावे हाँ जी हरमंदर साहब राजी कर दें जी बिल्कुल ऐसा क्यों नहीं करें जी ਇਹ ਵਿਤਕਰਾ ਹੈ ਬਿਲਕੁਲ ਵਿਤਕਰਾ ਹੈ ਗੱਲ ਨਹੀਂ ਹਾਂਜੀ ਜੀ ऐसा क्यों करते हैं इस ते ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਟਾਲ ਸਕਦੇ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਸਿੰਘਣੀਆਂ ਬੀਬੀਆਂ ਨੇ ਕਿਉਂਕਿ ਅਸੀਂ ਵੀ ਆਪਣੇ ਸਿੰਘਾਂ ਦੇ ਨਾਲ ਖੜਦੇ ਨੇ ਜੋ ਕੁਰਬਾਨੀ ਦੀ ਗੱਲ ਆਉਂਦੀ ਅਸੀਂ ਹਮੇਸ਼ਾ ਅੱਗੇ ਹੋ ਕੇ ਵੱਧਦੇ ਹਾਂ ਹਰ ਪਾਸੇ ਇਹੀ ਕਿਹਾ ਜਾਂਦਾ ਕਿ देयर इज ऑलवेज अ वुमन बिहाइंड अ गुड मैन ਸੋ ਇਸ ਤਰ੍ਹਾਂ ਵਿਤਕਰਾ ਸਾਡਾ ਕਿਉਂ ਕੀਤਾ ਜਾਂਦਾ ਆਪਣੇ ਰਿਲੀਜਨ ਦੇ ਵਿੱਚ ਇਸ ਤਰ੍ਹਾਂ ਸਾਡਾ ਕਿਉਂ ਕੀਤਾ ਜਾਂਦਾ ਹੈ ਅਸਲ ਵਿੱਚ ਗੱਲ ਹੈ ਜੀ बेटा के जो है ना वो फर्क क्यों पाया जी ये है ना जो जोरू सिर नामनी आवे वारो वार झूठे झूठा मुखवस है नित्य धोए खुआर सूचे हे ना आखी है बैन जिस पिंडा धोए सूचे से ही नानका जिन मन बचा सोए गुरु नानक साहब ने निर्णय कर दिया हम है ना कहने जनानी वैसे झूठी है गुरु साहब ने कहना कि सोचे ना कि बहन ने पिंडा धोए पिंडा धो बस सचे हो गए सचे से ही नानका केड़े ने जिन मन वसिया जिन मन च वसिया परमात्मा सचे होने जी बाकी जिन्हें मर्जी बाहर पकान करिए हाँ जी जी I mean, ਗਿਆਨੀ ਜੀ ਸਾਡੇ ਕੋਲ ਬਹੁਤ ਸਾਰੇ ਹੋਰ ਵੀ ਕੁਐਸਚਨਸ ਹੈ ਜਿਨ੍ਹਾਂ ਤੇ ਉੱਪਰ ਤੁਹਾਡੇ ਅਸੀਂ ਵਿਚਾਰ ਜਾਣਨਾ ਚਾਹਾਂਗੇ ਤੁਹਾਡੇ ਪੁਸਤਕਾਂ ਸੰਬੰਧੀ ਵੀ ਸਾਡੇ ਕੋਲ ਬਹੁਤ ਸਾਰੇ ਕੁਐਸਚਨਸ ਹੈ ਕਿਉਂਕਿ ਅੱਜ ਤਾਂ ਸਾਡੇ ਕੋਲ ਇਹਨਾਂ ਟਾਈਮ ਹੈ ਨਹੀਂਗਾ ਪਰ ਅਸੀਂ ਚਾਹਾਂਗੇ ਕਿ ਅਗਲੀ ਵਾਰ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਆਪਣੀ ਪੁਸਤਕਾਂ ਬਾਰੇ ਵੀ ਸਾਨੂੰ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆਈ ਨੋ ਕਿ ਇਟਸ ਵੈਰੀ अर्ਲੀ ਇਨ ਦ ਮਾਰਨਿੰਗ ਇਨ ਇੰਡੀਆ ਐਂਡ ਤੁਹਾਡੀ ਸਿਹਤ ਵੀ ਕਾਫੀ ਖਰਾਬ ਸੀਗੀ ਸੁਣਨ ਵਿੱਚ ਆਇਆ ਸੀ ਫਿਰ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਸਾਡੀ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਨਾਲ ਗੱਲਬਾਤ ਕਰ ਰਹੇ ਹਾਂ ਹੁਣ ਤਾਂ ਗਿਆਨੀ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਪਰ ਅਗਲੀ ਵਾਰ ਅਸੀਂ ਤੁਹਾਨੂੰ ਫਿਰ ਤੋਂ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ ਹੁਣ ਇਜਾਜ਼ਤ ਲੈਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਜੋ ਕੰਮ ਆਪ ਕਰ ਦੇਣਗੇ ਜੀ ਥੈਂਕ ਯੂ ਸੋ ਮਚ ਜੀ ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ